असलामुअलैकुम वेलकम बैक हसन लाइफ टीवी ते की हाल चाल ठीक ठाक वधिया हो। इस चैनल हसन लाइफ टीवी नू सबसक्राइब करो, फेसबुक तो वेखण डे हो तो अगे शेयर करो। लो जी वीरो, लो जी भराओ, लो जी किसानों, सानू भी पता लग ही गया होना वे गंदम का रेट निकल आया वे। अब सब किसानों वास्ते जो रेट निकलिया वे ये खुश आए ने या फिर नहीं। अगर सरकारी सतह तो लई जाए इन्ने दी तो फिर तकरीबन ठीक ही है काम। किन्ने दिन की रेट निकलिया वे मन 3500 3500 3000 ते 500 रुपया जिहड़ा वे वो कनक दा गंदम दा जिहड़ा रेट है वो ऑफिशियली तौर ते पंजाब दियां कुछ जेहड़ियां मंडियां ने उन्हां दे विच निकलिया वे। मेरे हिसाब दे नाल हर एक मंडी दा जिहड़ा रेट है वो 80 50 100 दा फर्क हुंदा है। हाँ बिल्कुल, फिर अपने किराए वगैरह तो, लेकिन जो सरकारी सतह अगर सरकार लेंदी है कनक तो वह मेरे नाल 3500 के हिसाब नाल ही। अगर वो नहीं लेंदे फिर लोकल बेचनी पैंदी है तो वह फिर 3000 के अगे पिछे फिर जिथे किसी का दाल लगे पाकिस्तान है तुहानू पता, क्योंकि 4-5 साल तो हुकूमत कनक नहीं रह रही, उसकी वजह तो रेट जरा थले आता है। पिछली बारी तो बिल्कुल किसान नू बिल्कुल जिवें नहीं हुंदा मेहनत छड़िया हुंदा उस हो गया किसान दा हाल। पिछले 2-3 साल तो आए हो रहे। हाँ ते जे ते 3500 ही रवे तो फिर खर्चे खुर्चे पूरे हो जाएंगे कि नहीं? ज़्यादा क्वांटिटी में तो फिर शायद हो ही जाएंगे। नहीं असीं ते गल करने ओहदे वास्ते जिन्हें लाइक थोड़े जिन्हें घर दे पाले तो घर वाले जेह्ड़े ने ओह् बंदा खर्चा दूसरे किसे किले 150 पूरा कर, जिन्हें कोई 3-4 किले लाइए ओहदी गल करनी है। हो ही जाएंगे तकरीबन। हर एक ने अपने अपने हिसाब नाल खर्चा किया होंदा, किसी ने खुले बिल किया होंदा, किसी ने स्प्रे वगैरह का बचाया होंदा खर्चा। ਉਹਨਾਂ ਨੇ ਐਵਰੇਜ ਗੱਲ ਕਰੀਏ ਤੇ ਮੇਰਾ ਅੰਦਾਜ਼ਾ ਇਹ ਆਂਦਾ ਵੀ ਕਿ 3500 ਰੇਟ ਦੇ ਨਾਲ ਕਣਕ ਵਿਕੇ ਨਾ ਤੇ ਬੜਾ ਹੀ ਘੁੱਟ ਕੇ ਹੱਥ ਰੱਖ ਕੇ ਨਾ ਤੇ ਖਰਚੇ ਪੂਰੇ ਹੋਣਗੇ। ਉਹਦਾ ਰੀਜ਼ਨ ਇਹ ਵੇ ਕਿ ਜਦੋਂ ਕਣਕ ਲਾਈ ਸੀ ਉਦੋਂ ਜਿਹੜੀ ਹੀ ਆ ਖਾਦ ਦੀ ਬੋਡੀ ਜਾਂ ਫਿਰ ਉਹ ਜਿਹੜੇ ਯੂਰੀਆ ਦੀ ਬੋਡੀ ਉਹਦਾ ਕੀ ਰੇਟ ਸੀ ਤੇ ਹੁਣ ਕੀ ਰੇਟ ਹੈ। ਇਹ ਭਾਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਊਂਟ ਕਰੀਏ ਨਾ ਤੇ ਗੱਲ ਆਲਮੋਸਟ ਜਿਹੜੀ ਹੈ ਉਹ ਭਲੀਓਂ ਪੈ ਜਾਂਦੀ ਹੈ। ਤੇ ਪਿਛਲੀ ਵਾਰ ਦੇ ਹਜੇ ਤੀਕਰਾਂ ਜਿਹੜੇ ਬੰਦਿਆਂ ਨੂੰ ਰਗੜਾ ਲੱਗਾ ਵੇ ਨਾ ਕਣਕ ਲਾਉਣ ਦਾ ਹਜੇ ਤੀਕਰਾਂ ਉਹਦੇ ਤੋਂ ਨਹੀਂ ਨਿਕਲੇ ਆ ਤੇ ਹੁਣ ਫਿਰ ਦੁਬਾਰਾ ਤੋਂ ਜਿਹੜੀ ਕਣਕ ਦਾ ਰੇਟ ਆਇਆ ਵੇ ਉਹਦੇ ਤੋਂ। ਬਾਕੀ ਅਸੀਂ ਮੁਖਤਲਿਫ ਆਪਣਾ ਦੋਸਤਾਂ ਦੀ ਰਾਏ ਲਾਂਗੇ ਜਿਹੜੇ ਕਿ ਪੂਰੇ ਫੀਲਡ ਦੇ ਵਿੱਚ ਨੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਹਿਸਾਬ ਕਿਤਾਬ ਹੈ। ਤੁਸੀਂ ਕਮੈਂਟ ਕਰਕੇ ਦੱਸਿਓ ਕਿ ਜੇ ਤੇ ਕਨਫਰਮ ਤੌਰ ਤੇ ਓਰੀਜਨਲ ਤੌਰ ਤੇ ਗੌਰਮੈਂਟ ਜਿਹੜੀ ਹੈ ਉਹ 3500 ਦੇ ਹਿਸਾਬ ਦੇ ਨਾਲ ਕਣਕ ਲੈਂਦੀ ਏ ਤੇ ਫਿਰ ਆਪਣਾ ਸੌਦਾ ਵਾਰੇ ਦਾ ਵੇ ਜਾਂ ਨਹੀਂ ਵਾਰੇ ਦਾ ਹੈ, ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਆਹ ਸਭ ਕੋਈ ਗੱਲ ਕਰਨੀ ਚਾਹੋ ਤੁਸੀਂ ਗੰਦਮ ਦੇ ਬਾਰੇ 'ਚ, ਕਣਕ ਦੇ ਬਾਰੇ 'ਚ। ਕਣਕ ਭਾਜੀ ਇਸ ਟਾਈਮ ਪੂਰੇ ਦੇ ਪੂਰੇ ਆਪਣਾ ਜ਼ੋਰੋ ਸ਼ੋਰ ਦੇ ਵਿੱਚ ਖਲੋਤੀ ਏ ਤੇ ਇਨਸ਼ਾਅੱਲਾ ਤਿਆਰ ਹੈ। ਤੇ ਇਸ ਟਾਈਮ ਅੱਗੇ ਲੋਕੀ ਗੰਦਮ ਦੀ ਕਟਾਈ ਦੀ ਤਿਆਰੀਆਂ ਕਰਦੇ ਸਨ, ਵਾਢੀਆਂ ਕਰਦੇ ਸਨ ਤੇ ਦਾਤਰੀਆਂ ਵਗੈਰਾ ਨੂੰ ਲਵਾਉਂਦੇ ਸਨ ਤੇ ਹਰ ਤਰਫ ਗਹਿਮਾ ਗਹਿਮੀ ਹੁੰਦੀ ਸੀ, ਪਤਾ ਲੱਗਦਾ ਸੀ ਕਿ ਗੰਦਮ ਦੀ ਕਟਾਈ ਆ ਰਹੀ, ਵਿਸਾਖੀ ਆ ਰਹੀ। ਲੇਕਿਨ ਪਿਛਲੇ ਕੁਝ ਸਾਲਾਂ ਤੋਂ ਤੁਹਾਨੂੰ ਪਤਾ ਹੈ ਉਹ ਮਸ਼ੀਨਾਂ ਆ ਗਈਆਂ ਨੇ ਤੇ ਉਹਦੀ ਵਜ੍ਹਾ ਤੋਂ ਬਾਅਦ ਮਸ਼ੀਨ ਆਉਂਦੀ ਹੈ 1 ਘੰਟੇ ਵਾਸਤੇ, ਫਿਰ ਉਹਨੇ ਸਾਰਾ ਉਹ ਬਣਾ ਕੇ ਤੇ ਗੰਦਮ ਘਰ ਆ ਜਾਂਦੀ ਹੈ ਔਰ ਰੌਣਕਾਂ ਖਤਮ ਹੋ ਗਈਆਂ। ਹਾਂ 12ਵੀਂ ਦੀ ਕਿਤਾਬ ਦੇ ਵਿੱਚ ਵੀ ਉਹ ਨਾ ਪੰਜਾਬ ਦੀਆਂ ਬਹਾਰਾਂ, ਪੰਜਾਬ ਦੇ ਕਲਚਰ ਦੇ ਵਿੱਚੋਂ ਨਾ ਇੱਕ ਫੈਸਟੀਵਲ ਮਨਾਇਆ ਜਾਂਦਾ ਸੀ। ਕਣਕ ਜਿਸ ਦਿਨ ਸ਼ੁਰੂ ਕਰਨੀ ਹੈ ਨਾ ਉਸ ਦਿਨ ਪੂਰਾ ਫੈਸਟੀਵਲ ਹੁੰਦਾ ਸੀ ਭਾਜੀ। ਉਹ ਪੰਜਾਬ 'ਚ ਹਲੇ ਵੀ ਹੁੰਦਾ ਨਾ ਉੱਥੇ ਇੰਡੀਆ 'ਚ। ਅੱਛਾ ਉਸ ਪਾਸੇ ਹੁੰਦਾ ਵੇ, ਉਹ ਜਿਹੜੇ ਸਿੱਖ ਬਰਾਦਰੀ ਨੇ। ਠੀਕ ਹੋ ਗਿਆ ਵੇ। ਦੂਸਰੇ ਨੰਬਰ ਤੇ ਜੇ ਕੋਈ ਬੰਦਾ ਆਪਣਾ ਇੰਡੀਆ ਦੇ ਪੰਜਾਬ ਤੋਂ ਵੇਖਣ ਡਿਆ ਵੇ ਤਾਂ ਦੱਸੇ ਤੁਹਾਡਾ ਕਣਕ ਦਾ ਕੀ ਰੇਟ ਨਿਕਲਿਆ ਵੇ। ਇੰਡੀਆ ਤੇ ਕਣਕ ਦੀ ਜਿਹੜੀ ਕਟਾਈ ਉਹ ਸ਼ੁਰੂ ਹੋ ਗਈ ਹੈ। ਪਾਕਿਸਤਾਨ ਦੇ ਵਿੱਚ ਵੀ ਕੁਛ ਇਲਾਕਿਆਂ ਦੇ ਵਿੱਚ ਜਿਹੜੀ ਉਹ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ। ਇੱਧਰ ਰਾਜਨਪੁਰ ਵਾਲੀ ਸਾਈਡ ਤੇ ਜਾਂ ਫਿਰ ਇੱਧਰ ਉੱਧਰ ਮੇਰੇ ਹਿਸਾਬ ਦੇ ਨਾਲ ਕਣਕ ਦੀ ਜਿਹੜੀ ਕਟਾਈ ਉਹ ਸ਼ੁਰੂ ਹੋ ਗਈ ਹੈ। ਸੂਰਜ ਨਿਕਲ ਆਇਆ ਵੇ ਤੇ ਉਮੀਦ ਕਰਨੇ ਆ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਥੱਲੇ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਿਓ ਕਣਕ ਦੀ, ਆਪਣਾ ਪ੍ਰਾਈਸ ਦੇ ਬਾਰੇ 'ਚ, ਕਣਕ ਦਾ ਜਿਹੜਾ ਰੇਟ ਨਿਕਲਿਆ ਉਹਦੇ ਬਾਰੇ 'ਚ
ਮਿਲਨੇ ਆ ਇਨਸ਼ਾਅੱਲਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਰੱਬ ਰਾਖਾ।